ਜਿੰਨੇ ਵੀ ਸਨਅਤਕਾਰ ਸੀਗੇ ਪੂਰੇ ਪਾਕਿਸਤਾਨ ਦੇ ਉਹਨਾਂ ਨੇ ਸਿਰ ਜੋੜ ਕੇ ਬੈਠਕ ਕੀਤੀ, ਜਿਹਦੇ ਵਿੱਚ ਉਹਨਾਂ ਨੇ ਮੁਸਲਿਮ ਲੀਗ ਨੂਨ ਔਰ ਹਕੂਮਤੀ ਪੁਲਿਸੀਆਂ ਦੀ ਖੁੱਲ੍ਹ ਕੇ ਮੁਖਾਲਫਤ ਕੀਤੀ। ਉਹਨਾਂ ਨੇ ਕਿਹਾ ਜੀ ਫੈਸਲਾਬਾਦ ਸੰਤੀ ਸ਼ਹਿਰ ਜਿਹੜਾ ਵਾ ਇਹ ਤਬਾਹ ਹੋ ਜਾਣਾ ਵਾ ਤੇ ਲੱਖਾਂ ਮਜ਼ਦੂਰ ਜਿਹੜੇ ਨੇ ਉਹ ਬੇਰੋਜ਼ਗਾਰ ਹੋ ਰਹੇ ਨੇ, ਫੈਕਟਰੀਆਂ ਜਿਹੜੀਆਂ ਬੰਦ ਹੋ ਰਹੀਆਂ, ਮਿੱਲਾਂ ਬੰਦ ਹੋ ਰਹੀਆਂ, ਧਾਗਾ ਬਣਾਉਣ ਤੋਂ ਲੈ ਕੇ ਕੱਪੜੇ ਪਾਉਣ ਵਾਲਾ ਦਰਜੀ ਤੱਕ ਸਰਾਪਾ ਇਹਤਜਾਜ ਹੋਇਆ ਸੀਗਾ। अस्सलाम वालेकुम। अच्छा जी, ਅੱਜ ਦਾ ਵਿਲਾਗ ਮੇਰਾ ਮਜ਼ਦੂਰਾਂ ਭਰਾਵਾਂ ਵਾਸਤੇ ਆ, ਸਨਅਤਕਾਰ ਭਰਾਵਾਂ ਵਾਸਤੇ ਆ, ਸਾਰੇ ਉਹਨਾਂ ਲੋਕਾਂ ਵਾਸਤੇ ਆ ਜਿਹੜੇ ਕਿਸੇ ਨਾ ਕਿਸੇ ਤਰ੍ਹਾਂ ਕੱਪੜੇ ਦੀ ਸਨਅਤ ਨਾਲ ਵਾਬਸਤਾ ਹੈ। ਜਿੰਨੇ ਵੀ ਸਨਅਤਕਾਰ ਸੀਗੇ ਪੂਰੇ ਪਾਕਿਸਤਾਨ ਦੇ ਉਹਨਾਂ ਨੇ ਸਿਰ ਜੋੜ ਕੇ ਫੈਸਲਾਬਾਦ ਦੇ ਇੱਕ ਹੋਟਲ ਦੇ ਵਿੱਚ ਬੈਠਕ ਕੀਤੀ, ਜਿਹਦੇ ਵਿੱਚ ਉਹਨਾਂ ਨੇ ਮੁਸਲਿਮ ਲੀਗ ਨੂਨ ਔਰ ਹਕੂਮਤੀ ਪੁਲਿਸੀਆਂ ਦੀ ਖੁੱਲ੍ਹ ਕੇ ਮੁਖਾਲਫਤ ਕੀਤੀ। ਉਹਨਾਂ ਨੇ ਕਿਹਾ ਜੀ ਫੈਸਲਾਬਾਦ ਸੰਤੀ ਸ਼ਹਿਰ ਜਿਹੜਾ ਵਾ ਇਹ ਤਬਾਹ ਹੋ ਜਾਣਾ ਵਾ, ਅੱਧਾ ਕੁ ਹੋ ਗਿਆ ਵਾ, ਥੋੜ੍ਹਾ ਜਿਹਾ ਰਹਿ ਗਿਆ ਵਾ। ਅਗਰ ਇਸ ਤਰ੍ਹਾਂ ਦੀਆਂ ਪੁਲਿਸੀਆਂ ਚੱਲਦੀਆਂ ਰਹੀਆਂ ਤੇ ਇਹ ਬਿਲਕੁਲ ਉੱਥੇ ਨੁੱਕਰ ਦੇ ਖਲੋਤਾ ਵਾ, ਮਾੜਾ ਜਿਹਾ ਕਿਸੇ ਨੇ ਧੱਕਾ ਦੇਣਾ ਵਾ ਇਹ ਵਿੱਚ ਜਾ ਪੈਣਾ ਵਾ। ਵੱਡੇ ਵੱਡੇ ਸਨਅਤਕਾਰ ਸੀ, ਵਿੱਚ ਲੀਗੀ ਰਹਿਨੁਮਾ ਵੀ ਸੀਗੇ, ਤਾਜਰ ਰਹਿਨੁਮਾ ਵੀ ਸੀਗੇ, ਜਿਨ੍ਹਾਂ ਨੇ ਇਹ ਗੱਲ ਕੀਤੀ ਫੈਸਲਾਬਾਦ ਦੇ ਲੱਖਾਂ ਮਜ਼ਦੂਰ ਜਿਹੜੇ ਨੇ ਉਹ ਬੇਰੋਜ਼ਗਾਰ ਹੋ ਰਹੇ ਨੇ, ਫੈਕਟਰੀਆਂ ਜਿਹੜੀਆਂ ਸਾਡੀਆਂ ਬੰਦ ਹੋ ਰਹੀਆਂ, ਮਿੱਲਾਂ ਸਾਡੀਆਂ ਬੰਦ ਹੋ ਰਹੀਆਂ, ਐਡੀ ਬਿਜਲੀ ਇੰਨੀ ਵੱਧ ਗਈ ਆ ਇਹਦਾ ਤੁਸੀਂ ਚਾਰ ਪਾਣਾ ਜੇ ਫਿਰ ਕੀ ਕਰੋਗੇ? ਅਗਰ ਸਾਡੀਆਂ ਮਿੱਲਾਂ ਹੀ ਬੰਦ ਕਰ ਦਿੱਤੀਆਂ ਤੇ ਫਿਰ ਅਸੀਂ ਬਾਕੀ ਕੰਮ ਕੀ ਕਰਨਾ ਵਾ, ਕੀ ਨਹੀਂ ਕਰਨਾ? ਇਹਦੇ ਵਿੱਚ ਤਮਾਮ ਤਰ੍ਹਾਂ ਦੇ ਕੱਪੜੇ ਨਾਲ ਵਾਬਸਤਾ ਲੋਕ ਜਿਹੜੇ ਸੀਗੇ ਉਹ ਬੈਠੇ ਹੋਏ ਸੀ। ਧਾਗਾ ਬਣਾਉਣ ਤੋਂ ਲੈ ਕੇ ਕੱਪੜੇ ਪਾਉਣ ਵਾਲਾ ਦਰਜੀ ਤੱਕ ਸਰਾਪਾ ਇਹਤਜਾਜ ਹੋਇਆ ਸੀਗਾ। ਉਹਨਾਂ ਨੇ ਕਿਹਾ ਕਿ ਧਾਗਾ ਜਿਹੜਾ ਵਾ ਉਹ ਬਾਹਰਲੇ ਮੁਲਕੋਂ ਆ ਰਿਹਾ ਵਾ, ਅਗਰ ਧਾਗਾ ਬਾਹਰਲੇ ਮੁਲਕੋਂ ਆਏਗਾ ਤੇ ਸਾਡੀ ਆਪਣੀ ਸਨਅਤ ਜਿਹੜੀ ਆ ਉਹ ਤਬਾਹ ਹੋ ਜਾਏਗੀ, ਉਹਦਾ ਫਿਰ ਕੌਣ ਪੁੱਛੇਗਾ, ਕੌਣ ਦੱਸੇਗਾ? ਹੁਣ ਤੁਹਾਨੂੰ ਮੈਂ ਦੱਸਦਾ ਵਾਂ, ਧਾਗਾ ਬਣਾਉਣ ਵਾਲੇ ਉੱਥੇ ਇਹਤਜਾਜ ਕਰਦੇ ਪਏ ਆ। ਸਭ ਤੋਂ ਪਹਿਲੇ ਆਪਾਂ ਜਾਣਦੇ ਆ ਜਿਹਨੇ ਕਪਾਹ ਉਗਾਣੀ ਆ, ਕਿਸਾਨ ਸਰਾਪਾ ਇਹਤਜਾਜ ਆ ਕਿ ਸਾਡੀ ਕਪਾਹ ਕਿੱਧਰ ਜਾਏਗੀ। ਜਿਹੜੇ ਅੱਗੇ ਕਪਾਹ ਲੈ ਕੇ ਵੇਚਦੇ ਆ ਉਹ ਸਰਾਪਾ ਇਹਤਜਾਜ ਆ ਕਿ ਅਸੀਂ ਕਪਾਹ ਨੂੰ ਕੀ ਕਰਾਂਗੇ। ਫਿਰ ਅੱਗੇ ਆ ਗਏ ਜੀ ਧਾਗੇ ਵਾਲੇ, ਧਾਗੇ ਵਾਲੇ ਪਰੇਸ਼ਾਨ ਆ ਕਿ ਧਾਗਾ ਬਾਹਰੋਂ ਆ ਰਿਹਾ ਵਾ, ਅਸੀਂ ਧਾਗਾ ਬਣਾ ਕੇ ਪਿੱਛੇ ਸਟਾਕਾਂ 'ਚ ਰੱਖੀ ਜਾਈਏ, ਸਾਡੇ ਕੋਲ ਤਾਂ ਜਗ੍ਹਾ ਮੁੱਕ ਗਈ ਆ, ਇੰਨੇ ਅਸੀਂ ਸਟਾਕ ਲਾ ਲਏ ਆ, ਲੇਕਿਨ ਸਾਡਾ ਧਾਗਾ ਜਿਹੜਾ ਉਹ ਕਿਸੇ ਪਾਸੇ ਨਹੀਂ ਜਾ ਰਿਹਾ। ਉਸ ਤੋਂ ਬਾਅਦ ਜਨਾਬੇ ਵਾਲੀ ਅੱਗੇ ਆ ਜਾਂਦੇ ਆ ਕਪੜਾ ਬਣਾਉਣ ਵਾਲੇ, ਲੂਮਾਂ ਵਾਲੇ, ਉਹ ਸਰਾਪਾ ਇਹਤਜਾਜ ਆ। ਉਹ ਕਹਿੰਦੇ ਆ ਭਾਈ ਹਰ ਸ਼ਾਇਦ ਬਾਹਰੋਂ ਆ ਰਹੀ ਹੈ, ਅਸੀਂ ਕਿੱਧਰ ਚੱਲ ਜਾਈਏ। ਨਾਲ ਹੀ ਅੱਗੇ ਚੱਲ ਜਾਂਦੇ ਆ ਕੱਪੜਾ ਰੰਗਣ ਵਾਲੇ, ਉਹ ਕਹਿੰਦੇ ਹਰ ਸ਼ਾਇਦ ਬਾਹਰੋਂ ਆ ਰਹੀ ਆ, ਅਸੀਂ ਕਿੱਧਰ ਚੱਲ ਜਾਈਏ। ਅੱਗੇ ਕੱਪੜਾ ਵੇਚਣ ਵਾਲੇ ਜਿਹੜੇ ਆ ਉਹ ਵੀ ਸਰਾਪਾ ਇਹਤਜਾਜ ਆ। ਆ ਜਿਹੜੀਆਂ ਜਰਸੀਆਂ ਜੁਰਸੀਆਂ ਜੈਕਟਾਂ ਬਣਾਉਣ ਵਾਲੇ ਜਾਂ ਸ਼ਰਟਾਂ ਬਣਾਉਣ ਵਾਲੇ ਇਹ ਵੀ ਸਰਾਪਾ ਇਹਤਜਾਜ ਆ। ਉਹ ਕਹਿੰਦੇ ਸਾਰਾ ਕੁਝ ਬਾਹਰੋਂ ਆ ਰਿਹਾ, ਅਸੀਂ ਕਿੱਧਰ ਚੱਲ ਜਾਈਏ। ਉਹ ਭਾਈ ਸਾਰੀ ਦੁਨੀਆ ਦੇ ਵਿੱਚ ਜਿੰਨੇ ਵੀ ਮੁਲਕ ਨੇ ਸਭ ਤੋਂ ਪਹਿਲੇ ਆਪਣੀ ਸਨਅਤ ਨੂੰ ਅਹਿਮੀਅਤ ਦਿੰਦੇ ਆ, ਉਸ ਤੋਂ ਬਾਅਦ ਕਿਸੇ ਹੋਰ ਦੀ ਸਨਅਤ ਨੂੰ ਅਹਿਮੀਅਤ ਦਿੰਦੇ ਆ। ਲੇਕਿਨ ਸ਼ਾਇਦ ਪਾਕਿਸਤਾਨ ਇੱਕ ਐਸਾ ਅਨੋਖਾ ਮੁਲਕ ਆ ਜਿਹਦੇ ਵਿੱਚ ਅਸੀਂ ਦੂਸਰਿਆਂ ਦੀ ਸਨਅਤ ਨੂੰ, ਦੂਸਰਿਆਂ ਦੇ ਧਾਗੇ ਨੂੰ ਅਹਿਮੀਅਤ ਦੇ ਰਹੇ ਹਾਂ, ਆਪਣੇ ਧਾਗੇ ਨੂੰ, ਆਪਣੀ ਸਨਅਤ ਨੂੰ ਬਿਲਕੁਲ ਅਹਿਮੀਅਤ ਨਹੀਂ ਦੇ ਰਹੇ। ਮੈਂ ਤੁਹਾਨੂੰ ਅਦਾਦੋ ਸ਼ੁਮਾਰ ਥੋੜ੍ਹਾ ਜਿਹਾ ਦੱਸਦੇ ਹਾਂ, ਤੁਹਾਡੀਆਂ ਵੀ ਅੱਖਾਂ ਖੁੱਲ੍ਹ ਜਾਣਗੀਆਂ ਕਿ ਅਸੀਂ ਕਰਨ ਕੀ ਜਾ ਰਹੇ ਹਾਂ। ਸਾਡੀ ਹਕੂਮਤੀ ਪੁਲਿਸੀ ਹੈ ਕੀ ਆ? ਹੁਣ ਤੱਕ 2,40,000 ਘਰਾਣੇ, ਇਹ ਤੁਸੀਂ ਅੰਦਾਜ਼ਾ ਲਾਓ ਕਿ ਇਹਦੇ ਵਿੱਚ ਕਿੰਨੇ ਲੋਕ ਹੋਣਗੇ ਜਿਹੜੇ ਬੇਰੋਜ਼ਗਾਰ ਹੋ ਚੁੱਕੇ ਆ। ਫਿਰ ਕੀ ਕਰਨਗੇ? ਚੋਰੀਆਂ ਕਰਨਗੇ, ਡਾਕੇ ਮਾਰਨਗੇ। ਫਿਰ ਵੀ ਅਸੀਂ ਆ ਕੇ ਦੱਸ ਰਹੇ ਹੋਵਾਂਗੇ ਅੱਜ ਇੰਨੇ ਡਾਕੇ ਹੋ ਗਏ, ਅੱਜ ਇੰਨੀਆਂ ਚੋਰੀਆਂ ਹੋ ਗਈਆਂ, ਅੱਜ ਇੰਨੇ ਬੱਕਰੇ ਚੋਰੀ ਹੋ ਗਏ। ਭਾਈ ਫਿਰ ਇਹ ਕੀ ਕਰਨ ਜਦੋਂ ਤੁਹਾਡੀਆਂ ਪੁਲਿਸੀਆਂ ਇੱਦਾਂ ਦੀਆਂ ਵਾ, ਫੈਕਟਰੀਆਂ ਬੰਦ ਹੋ ਰਹੀਆਂ, ਮਿੱਲਾਂ ਬੰਦ ਹੋ ਰਹੀਆਂ, ਫਿਰ ਲੋਕਾਂ ਨੇ ਚੋਰੀਆਂ ਹੀ ਕਰਨੀਆਂ, ਡਾਕੇ ਹੀ ਮਾਰਨੇ ਹੈਗੇ। ਹੁਣ ਤੱਕ 120 ਸਪਿਨਿੰਗ ਮਿੱਲਾਂ ਜਿਹੜੀਆਂ ਨਾ ਬੰਦ ਹੋ ਚੁੱਕੀਆਂ ਵਾ। ਹੁਣ ਤੁਸੀਂ ਅੰਦਾਜ਼ਾ ਲਾਓ ਜਿਹੜੇ ਖਰਬਾਪਤੀ ਤਾਜਰ ਸੀਗੇ ਉਹ ਆਟੋਮੈਟਿਕ ਸੜਕਾਂ 'ਤੇ ਆ ਗਏ। ਜਦੋਂ ਮਿੱਲਾਂ ਬੰਦ ਹੋਈਆਂ ਮਜ਼ਦੂਰ ਬੇਰੋਜ਼ਗਾਰ ਹੋਇਆ, ਜਦੋਂ ਮਿੱਲਾਂ ਬੰਦ ਹੋਈਆਂ ਤੁਹਾਡੀ ਬਿਜਲੀ ਵੱਧ ਗਈ, ਜਦੋਂ ਮਿੱਲਾਂ ਬੰਦ ਹੋਈਆਂ ਤੁਹਾਡਾ ਖਰਬਪਤੀ ਸਨਅਤਕਾਰ ਜਿਹਨੇ ਆਪਣੀ ਸਾਰੀ ਜ਼ਿੰਦਗੀ ਦਾ ਸਰਮਾਇਆ ਇਹਨਾਂ ਮਿੱਲਾਂ ਦੇ ਉੱਪਰ ਲਾਇਆ ਸੀਗਾ ਉਹ ਬੇਰੋਜ਼ਗਾਰ ਹੋ ਗਿਆ, ਉਹ ਸੜਕਾਂ 'ਤੇ ਆ ਗਿਆ, ਉਹ ਪ੍ਰੈਸ ਕਾਨਫਰੰਸ ਕਰਨ 'ਤੇ ਮਜਬੂਰ ਹੋ ਗਿਆ। ਕਿਹਨੇ ਕੀਤਾ ਜਨਾਬ? ਤੁਸੀਂ ਕੀਤਾ। ਕਿਉਂ ਭਲਾ? ਬਾਹਰੋਂ ਧਾਗਾ ਮੰਗਵਾਇਆ ਬਗੈਰ ਟੈਕਸ ਤੋਂ। ਜਿਹੜੇ ਦੰਦਾਂ ਵਾਲੇ ਡਾਕਟਰ ਸੀਗੇ, ਜਿਹੜੇ ਖਾਦ ਵੇਚਣ ਵਾਲੇ ਸੀਗੇ, ਉਹਨਾਂ ਨੂੰ ਤੁਸੀਂ ਲਾਇਸੈਂਸ ਬਣਾ ਦਿੱਤੇ। ਲਾਇਸੈਂਸਾਂ ਦੀ ਤਾਦਾਦ ਤੁਹਾਨੂੰ ਦੱਸਦੇ ਆ ਕਿ ਕਿੰਨੇ ਲਾਇਸੈਂਸ ਪਹਿਲੇ ਸੀਗੇ ਜਦੋਂ ਇਹ ਕੰਮ ਸ਼ੁਰੂ ਹੋਇਆ ਸੀਗਾ। ਜਦੋਂ ਜਨਾਬ ਨੇ ਲਾਇਸੈਂਸ ਦੇਣੇ ਸ਼ੁਰੂ ਕੀਤੇ ਸੀਗੇ 800 ਲਾਇਸੈਂਸ ਸੀ ਅਸਲ ਬੰਦੇ ਦਾ। ਕਿੰਨਾ ਸੀ ਭਾਈਜਾਨ? 800 ਲਾਇਸੈਂਸ। ਹੁਣ ਕਿੰਨਾ ਹੋ ਗਿਆ ਭਲਾ? 2400 ਲਾਇਸੈਂਸ ਜਿਹੜਾ ਵਾ ਉਹ ਜਨਾਬ ਦੇ ਦਿੱਤਾ। ਇਹ ਲਾਇਸੈਂਸ ਜਨਾਬੇ ਵਾਲੀ ਤੁਸੀਂ ਕਿਹਨਾਂ ਨੂੰ ਦਿੱਤੇ ਭਲਾ?
ਖਾਦ ਵੇਚਣ ਵਾਲਿਆਂ ਨੂੰ, ਰਕਸ਼ਾ ਚਲਾਉਣ ਵਾਲਿਆਂ ਨੂੰ, ਮੋਟਰਸਾਈਕਲ ਵੇਚਣ ਵਾਲਿਆਂ ਨੂੰ, ਬੱਸਾਂ ਵੇਚਣ ਵਾਲਿਆਂ ਨੂੰ, ਉਹ ਭਾਈ ਜਿਨ੍ਹਾਂ ਦਾ ਹੱਕ ਬਣਦਾ ਸੀ ਸਿਰਫ ਅਗਰ ਉਹਨਾਂ ਤੱਕ ਹੀ ਰਹਿੰਦਾ, ਇੱਕ ਮਹਿਦੂਦ ਚੀਜ਼ ਪਾਕਿਸਤਾਨ ਦੇ ਵਿੱਚ ਵੜਦੀ, ਇੱਕ ਮਹਿਦੂਦ ਚੀਜ਼ ਵੇਚੀ ਜਾਂਦੀ। ਲੇਕਿਨ ਕਿਉਂਕਿ ਸਾਨੂੰ ਆਪਣੀ ਸਨਅਤ ਦੇ ਨਾਲ ਪਿਆਰ ਕੋਈ ਨਹੀਂ, ਸਾਨੂੰ ਆਪਣੇ ਮਜ਼ਦੂਰਾਂ ਦੇ ਨਾਲ ਪਿਆਰ ਕੋਈ ਨਹੀਂ, ਸਾਨੂੰ ਆਪਣੇ ਸਨਅਤਕਾਰਾਂ ਦੇ ਨਾਲ ਪਿਆਰ ਕੋਈ ਨਹੀਂ, ਸਾਨੂੰ ਦੂਸਰਿਆਂ ਦੀ ਸਨਅਤ ਦੇ ਨਾਲ ਪਿਆਰ ਆ, ਸਾਨੂੰ ਦੂਸਰਿਆਂ ਦੇ ਮਜ਼ਦੂਰਾਂ ਨਾਲ ਪਿਆਰ ਆ, ਸਾਨੂੰ ਦੂਸਰਿਆਂ ਦੇ ਸਨਅਤਕਾਰਾਂ ਨਾਲ ਪਿਆਰ ਆ। ਫਿਰ ਇਸ ਤਰ੍ਹਾਂ ਹੁੰਦਾ ਜਾਏਗਾ। ਮੈਂ ਜਨਾਬੇ ਲਈ ਬਜਟ ਆਉਣ ਵਾਲਾ ਵਾ ਤੇ ਹੱਥ ਜੋੜ ਕੇ, ਕਿਉਂਕਿ ਸਾਡੇ ਸੋਹਣੇ ਫੈਸਲਾਬਾਦ ਨੂੰ ਸੰਤੀ ਸ਼ਹਿਰ ਕਿਹਾ ਜਾਂਦਾ ਵਾ, ਇਸ ਤੋਂ ਮੈਂ ਹੱਥ ਜੋੜ ਕੇ ਗੁਜ਼ਾਰਿਸ਼ ਕਰਦਾ ਵਾਂ, ਸਾਡੀ ਸਨਅਤ ਦਾ ਖਿਆਲ ਕਰੋ, ਸਾਡੇ ਮਜ਼ਦੂਰਾਂ ਦਾ ਖਿਆਲ ਕਰੋ, ਸਾਡੇ ਸਨਅਤਕਾਰਾਂ ਦਾ ਖਿਆਲ ਕਰੋ। ਇਹ ਸਾਰਾ ਕੁਝ ਵਾਪਸ ਲਵੋ ਔਰ ਜਿਸ ਤਰ੍ਹਾਂ ਪਹਿਲੇ ਚੱਲ ਰਿਹਾ ਸੀ ਉੱਦਾਂ ਚਲਾਓ, ਜਾਂ ਫਿਰ ਸਾਨੂੰ ਵੀ ਟੈਕਸ ਫ੍ਰੀ ਕਰ ਦਿਓ, ਜਾਂ ਫਿਰ ਸਾਡੀ ਵੀ ਬਿਜਲੀ ਸਸਤੀ ਕਰ ਦਿਓ, ਜਾਂ ਫਿਰ ਸਾਡੇ ਮਜ਼ਦੂਰ ਦੀ ਉਜਰਤ ਵਧਾ ਦਿਓ, ਸਾਡੇ ਸਨਅਤਕਾਰਾਂ ਨੂੰ ਕਰਜ਼ੇ ਦੇ ਦਿਓ ਤਾਂ ਕਿ ਉਹ ਵੀ ਆਪਣੀ ਡੁੱਬਦੀ ਸਨਅਤ ਨੂੰ ਬਚਾ ਲੈਣ। ਬਹੁਤ ਸ਼ੁਕਰੀਆ।